ਇੰਪੋਰਟੈਂਟ ਖਬਰ ਆ। ਕਿਸ ਤਰ੍ਹਾਂ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀ ਕੁਕਿੰਗ ਫਿਊਲ ਸ਼ਾਰਟੇਜ ਆ, ਉਹਦੇ ਕਰਕੇ ਸਾਡੇ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਕਿਉਂ ਇੰਨਾ ਜ਼ਿਆਦਾ ਵਾਧਾ ਹੋਇਆ ਆ, ਇਹ ਆਪਾਂ ਤੁਹਾਨੂੰ ਐਕਸਪਲੇਨ ਕਰਦੇ ਹਾਂ। ਕਹਿੰਦੇ ਇੰਡੀਆ ਦਾ ਜਿਹੜਾ LPG ਸ਼ਾਰਟੇਜ ਆ, ਉਹ ਈਰਾਨ ਦੇ ਜੋ ਸਟੇਟ ਆਫ ਹਾਰਮੋਜ਼ ਆ, ਜਿਸ ਨੂੰ ਕਲੋਜ਼ ਕੀਤਾ ਗਿਆ ਆ, ਉਹਦੇ ਕਰਕੇ ਹੋਇਆ ਹੈਗਾ। ਸੋ ਇਹ ਜਿਹੜੀ LPG ਆ, ਇੰਡੀਆ ਦੀਆਂ ਜਿਹੜੀਆਂ ਰਿਫਾਈਨਰੀਜ਼ ਆ, ਉਹ ਇਹ ਤੋਂ ਐਲਕੇਲਾਈਟਸ ਪ੍ਰੋਡਕਸ਼ਨ ਕਰਦੀਆਂ ਹੈਗੀਆਂ ਆ। ਜਿਹੜਾ ਇੱਕ ਕੀ ਐਡੀਟਿਵ ਹੈਗਾ ਆ ਕੈਲੀਫੋਰਨੀਆ ਗੈਸੋਲੀਨ ਬਲੈਂਡ ਦੇ ਵਿੱਚ। ਜਦੋਂ ਜਿਹੜੀ ਕੈਲੀਫੋਰਨੀਆ 'ਚ ਗੈਸ ਹੈ ਨਾ ਆਪਾਂ ਵਰਤਦੇ ਹਾਂ, ਉਹਦੇ ਵਿੱਚ ਇਹ ਪ੍ਰੋਡਕਟ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਸੋ ਉਹਦੇ ਕਰਕੇ ਕਹਿੰਦੇ ਵੀ ਕੈਲੀਫੋਰਨੀਆ ਦਾ ਜਿਹੜਾ ਫਿਊਲ ਮਾਰਕੀਟ ਆ, ਉਹ ਇਸ ਵੇਲੇ $6 ਪਰ ਗੈਲਨ ਤੱਕ ਪਹੁੰਚ ਚੁੱਕਾ ਹੈਗਾ। ਈਰਾਨ ਦਾ ਜੋ ਸਟੇਟ ਆਫ ਹਾਰਮੋਜ਼ ਨੂੰ ਕਲੋਜ਼ ਕਰਨ ਤੋਂ ਬਾਅਦ ਜਿਹੜਾ 1/5 ਗਲੋਬਲ ਆਇਲ ਹੈਗਾ, ਉਹ ਸਪਲਾਈ ਹੁੰਦਾ, ਉਹ ਰੁਕ ਗਿਆ ਹੈਗਾ। ਜੰਗ ਤੋਂ ਪਹਿਲਾਂ, ਵਾਰ ਤੋਂ ਪਹਿਲਾਂ 90% ਇੰਡੀਆ ਦਾ ਜਿਹੜਾ ਲਿਕੁਇਫਾਈਡ ਪੈਟਰੋਲੀਅਮ ਗੈਸ ਸੀਗਾ, ਉਹ ਮਿਡਲ ਈਸਟ ਤੋਂ ਆਉਂਦਾ ਸੀ। ਹੁਣ ਜਿਹੜੀਆਂ ਇਹ ਇੰਨੀ ਜ਼ਿਆਦਾ ਪ੍ਰੋਡਕਸ਼ਨ ਘਟ ਗਈ ਕਿਉਂਕਿ ਇੰਡੀਆ ਨੂੰ ਜਾ ਨਹੀਂ ਰਿਹਾ, ਉਹਦੇ ਕਰਕੇ ਜੋ ਇੰਡੀਆ ਸੀਗਾ ਉਹ 33,000 ਬੈਰਲ ਪਰ ਡੇ ਜਿਹੜਾ ਐਲਕੇਲਾਈਟ ਐਕਸਪੋਰਟ ਕਰਦਾ ਸੀ। ਉਹ ਹੁਣ ਕਹਿੰਦੇ ਭਈ ਮਾਰਚ ਮਹੀਨੇ 'ਚ ਜਿਹਦਾ 33,000 ਕਰਦਾ ਸੀ, ਅਪ੍ਰੈਲ 'ਚ ਅੱਧਾ ਰਹਿ ਗਿਆ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਘਟੂਗਾ। ਸੋ ਐਲਕੇਲਾਈਟਸ ਜੋ ਆ ਬੜਾ ਕ੍ਰਿਟੀਕਲ ਕੰਪੋਨੈਂਟ ਹੈਗਾ ਕੈਲੀਫੋਰਨੀਆ ਦੀ ਜਿਹੜੀ ਕਲੀਨ ਵਨ ਗੈਸੋਲੀਨ ਬਲੈਂਡ ਹੈਗੀ ਆ, ਉਹਦੇ ਵਿੱਚ। ਸੋ ਉਹਦੇ ਕਰਕੇ ਕੈਲੀਫੋਰਨੀਆ 'ਚ ਹੁਣ ਐਵਰੇਜ ਅੱਜ ਦੀ ਜਿਹੜੀ ਰੀਟੇਲ ਪ੍ਰਾਈਸ ਆ $6.14 ਪਰ ਗੈਲਨ ਆ। ਕਹਿੰਦੇ ਭਈ ਮਈ 18 2026 ਨੂੰ। ਸੋ ਇਹ 3 ਈਅਰ ਹਾਈ ਆ, ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ। ਸੋ ਇਦਾਂ ਜਿਹੜੇ ਕਨੈਕਸ਼ਨ ਬਣਦੇ ਆ, ਬਹੁਤ ਵਾਰ ਬੰਦੇ ਸੋਚਦੇ ਵੀ ਪਤਾ ਨਹੀਂ ਆਹ ਕੀ ਗੱਲ ਆ ਜੀ, ਆ ਖਬਰ ਦੇ ਦਿੱਤੀ ਖਰੇ ਇੰਡੀਆ ਦੇ ਉਲਟਾ। ਆਹ ਰਿਐਲਿਟੀ ਖਬਰ ਆ ਵੀ ਸਾਡੀਆਂ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ, ਕਿਹੜੇ ਪ੍ਰੋਡਕਟ ਕਰਕੇ ਉਹ ਵੱਧ ਰਹੀਆਂ ਆ, ਤੇ ਕਿਹੜੇ ਪ੍ਰੋਡਕਟ ਕਰਕੇ ਜਿਹੜਾ ਇੰਡੀਆ 'ਚ ਉਹਨਾਂ ਨੂੰ ਮਿਲ ਨਹੀਂ ਰਿਹਾ, ਤੇ ਉਹਨਾਂ ਨੇ ਉਹ ਪ੍ਰੋਡਕਸ਼ਨ ਜਿਹੜੀ ਆ ਬਹੁਤ ਜ਼ਿਆਦਾ ਘਟਾ ਦਿੱਤੀ ਹੈ। ਇੰਪੋਰਟੈਂਟ ਖਬਰ ਆ। ਕਿਸ ਤਰ੍ਹਾਂ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀ ਕੁਕਿੰਗ ਫਿਊਲ ਸ਼ਾਰਟੇਜ ਆ, ਉਹਦੇ ਕਰਕੇ ਸਾਡੇ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਕਿਉਂ ਇੰਨਾ ਜ਼ਿਆਦਾ ਵਾਧਾ ਹੋਇਆ ਆ, ਇਹ ਆਪਾਂ ਤੁਹਾਨੂੰ ਐਕਸਪਲੇਨ ਕਰਦੇ ਹਾਂ। ਕਹਿੰਦੇ ਇੰਡੀਆ ਦਾ ਜਿਹੜਾ LPG ਸ਼ਾਰਟੇਜ ਆ, ਉਹ ਈਰਾਨ ਦੇ ਜੋ ਸਟੇਟ ਆਫ ਹਾਰਮੋਜ਼ ਆ, ਜਿਸ ਨੂੰ ਕਲੋਜ਼ ਕੀਤਾ ਗਿਆ ਆ, ਉਹਦੇ ਕਰਕੇ ਹੋਇਆ ਹੈਗਾ। ਸੋ ਇਹ ਜਿਹੜੀ LPG ਆ, ਇੰਡੀਆ ਦੀਆਂ ਜਿਹੜੀਆਂ ਰਿਫਾਈਨਰੀਜ਼ ਆ, ਉਹ ਇਹ ਤੋਂ ਐਲਕੇਲਾਈਟਸ ਪ੍ਰੋਡਕਸ਼ਨ ਕਰਦੀਆਂ ਹੈਗੀਆਂ ਆ। ਜਿਹੜਾ ਇੱਕ ਕੀ ਐਡੀਟਿਵ ਹੈਗਾ ਆ ਕੈਲੀਫੋਰਨੀਆ ਗੈਸੋਲੀਨ ਬਲੈਂਡ ਦੇ ਵਿੱਚ। ਜਦੋਂ ਜਿਹੜੀ ਕੈਲੀਫੋਰਨੀਆ 'ਚ ਗੈਸ ਹੈ ਨਾ ਆਪਾਂ ਵਰਤਦੇ ਹਾਂ, ਉਹਦੇ ਵਿੱਚ ਇਹ ਪ੍ਰੋਡਕਟ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਸੋ ਉਹਦੇ ਕਰਕੇ ਕਹਿੰਦੇ ਵੀ ਕੈਲੀਫੋਰਨੀਆ ਦਾ ਜਿਹੜਾ ਫਿਊਲ ਮਾਰਕੀਟ ਆ, ਉਹ ਇਸ ਵੇਲੇ $6 ਪਰ ਗੈਲਨ ਤੱਕ ਪਹੁੰਚ ਚੁੱਕਾ ਹੈਗਾ। ਈਰਾਨ ਦਾ ਜੋ ਸਟੇਟ ਆਫ ਹਾਰਮੋਜ਼ ਨੂੰ ਕਲੋਜ਼ ਕਰਨ ਤੋਂ ਬਾਅਦ ਜਿਹੜਾ 1/5 ਗਲੋਬਲ ਆਇਲ ਹੈਗਾ, ਉਹ ਸਪਲਾਈ ਹੁੰਦਾ, ਉਹ ਰੁਕ ਗਿਆ ਹੈਗਾ। ਜੰਗ ਤੋਂ ਪਹਿਲਾਂ, ਵਾਰ ਤੋਂ ਪਹਿਲਾਂ 90% ਇੰਡੀਆ ਦਾ ਜਿਹੜਾ ਲਿਕੁਇਫਾਈਡ ਪੈਟਰੋਲੀਅਮ ਗੈਸ ਸੀਗਾ, ਉਹ ਮਿਡਲ ਈਸਟ ਤੋਂ ਆਉਂਦਾ ਸੀ। ਹੁਣ ਜਿਹੜੀਆਂ ਇਹ ਇੰਨੀ ਜ਼ਿਆਦਾ ਪ੍ਰੋਡਕਸ਼ਨ ਘਟ ਗਈ ਕਿਉਂਕਿ ਇੰਡੀਆ ਨੂੰ ਜਾ ਨਹੀਂ ਰਿਹਾ, ਉਹਦੇ ਕਰਕੇ ਜੋ ਇੰਡੀਆ ਸੀਗਾ ਉਹ 33,000 ਬੈਰਲ ਪਰ ਡੇ ਜਿਹੜਾ ਐਲਕੇਲਾਈਟ ਐਕਸਪੋਰਟ ਕਰਦਾ ਸੀ। ਉਹ ਹੁਣ ਕਹਿੰਦੇ ਭਈ ਮਾਰਚ ਮਹੀਨੇ 'ਚ ਜਿਹਦਾ 33,000 ਕਰਦਾ ਸੀ, ਅਪ੍ਰੈਲ 'ਚ ਅੱਧਾ ਰਹਿ ਗਿਆ। ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਘਟੂਗਾ। ਸੋ ਐਲਕੇਲਾਈਟਸ ਜੋ ਆ ਬੜਾ ਕ੍ਰਿਟੀਕਲ ਕੰਪੋਨੈਂਟ ਹੈਗਾ ਕੈਲੀਫੋਰਨੀਆ ਦੀ ਜਿਹੜੀ ਕਲੀਨ ਵਨ ਗੈਸੋਲੀਨ ਬਲੈਂਡ ਹੈਗੀ ਆ, ਉਹਦੇ ਵਿੱਚ। ਸੋ ਉਹਦੇ ਕਰਕੇ ਕੈਲੀਫੋਰਨੀਆ 'ਚ ਹੁਣ ਐਵਰੇਜ ਅੱਜ ਦੀ ਜਿਹੜੀ ਰੀਟੇਲ ਪ੍ਰਾਈਸ ਆ $6.14 ਪਰ ਗੈਲਨ ਆ। ਕਹਿੰਦੇ ਭਈ ਮਈ 18 2026 ਨੂੰ। ਸੋ ਇਹ 3 ਈਅਰ ਹਾਈ ਆ, ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ। ਸੋ ਇਦਾਂ ਜਿਹੜੇ ਕਨੈਕਸ਼ਨ ਬਣਦੇ ਆ, ਬਹੁਤ ਵਾਰ ਬੰਦੇ ਸੋਚਦੇ ਵੀ ਪਤਾ ਨਹੀਂ ਆਹ ਕੀ ਗੱਲ ਆ ਜੀ, ਆ ਖਬਰ ਦੇ ਦਿੱਤੀ ਖਰੇ ਇੰਡੀਆ ਦੇ ਉਲਟਾ। ਆਹ ਰਿਐਲਿਟੀ ਖਬਰ ਆ ਵੀ ਸਾਡੀਆਂ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ, ਕਿਹੜੇ ਪ੍ਰੋਡਕਟ ਕਰਕੇ ਉਹ ਵੱਧ ਰਹੀਆਂ ਆ, ਤੇ ਕਿਹੜੇ ਪ੍ਰੋਡਕਟ ਕਰਕੇ ਜਿਹੜਾ ਇੰਡੀਆ 'ਚ ਉਹਨਾਂ ਨੂੰ ਮਿਲ ਨਹੀਂ ਰਿਹਾ, ਤੇ ਉਹਨਾਂ ਨੇ ਉਹ ਪ੍ਰੋਡਕਸ਼ਨ ਜਿਹੜੀ ਆ ਬਹੁਤ ਜ਼ਿਆਦਾ ਘਟਾ ਦਿੱਤੀ।